अस्सलाम वालेकुम। अच्छा जी, आज मैं तुहाडे नाल अपना एक पछतावा शेयर कर लगा। पछतावा पिछले 6 साल का। 6 साल पहले मैं सोचा कि मैं इस कैमरे इस मोबाइल में अपना दोस्त बनाना, यार बेली बनाना वा, तो मैं वो सारियां गल्लां इहदे नाल शेयर करांगा जो मैं अपने नलायक निकम्मे खट्टू दोस्तां नाल शेयर करना वा। तो मैं इहनूं उदां ही सुधारांगा। वो सारियां चीज़ां इहनूं सिखावांगा जो मैं अपने दोस्तां नूं सिखाउण दी कोशिश करना वा, चाहना वा कि वो सीख जान, वो जिंदगी च कुछ बन जान। तो ਉਹੀ मैं सोचिया कि मैं इहनूं सिखावांगा ਤੇ ਇਹਨੂੰ ਅੱਗੇ ਲੈ ਕੇ ਚੱਲਾਂਗਾ। ਇਹਦੇ ਤੋਂ ਮੁਰਾਦ ਉਹ ਸਾਰੇ ਲੋਕ ਨੇ ਜਿਹੜੇ ਇੰਟਰਨੈਟ ਤੇ ਇਸ ਵੀਡੀਓ ਨੂੰ ਵੇਖਣਗੇ, ਕੈਮਰੇ ਦੇ ਜ਼ਰੀਏ ਮੈਂ ਉਹਨਾਂ ਨਾਲ ਕਨੈਕਟ ਹੋਵਾਂਗਾ। ਇਹਦੇ ਤੋਂ ਫਾਇਦਾ ਹੋਏਗਾ ਅਗਰ ਇਹ ਹਜ਼ਾਰਾਂ ਦੋਸਤਾਂ ਤੱਕ ਗੱਲ ਪਹੁੰਚਦੀ ਹੈ, ਇਹ ਵੀਡੀਓ ਪਹੁੰਚਦੀ ਹੈ, ਤਾਂ ਉਹਨਾਂ ਚੋਂ ਅਗਰ 1 2 4 ਨੂੰ ਵੀ ਇਹਦੇ ਤੋਂ ਫਾਇਦਾ ਹੁੰਦਾ ਹੈ। ਮੈਂ ਚਾਹੁੰਦਾ ਵਾਂ ਅੱਜ ਜਿਵੇਂ ਜਨਵਰੀ 2023 ਦੇ ਅੰਦਰ ਮੈਂ ਪਛਤਾ ਰਿਹਾ ਵਾਂ, ਤੁਸੀਂ ਮੇਰੇ ਤਰ੍ਹਾਂ ਅੱਜ ਤੋਂ 2 4 ਸਾਲ ਬਾਅਦ ਜਿਹੜਾ ਨਾ ਪਛਤਾਓ, ਔਰ ਨਾ ਹੀ ਮੈਂ ਪਛਤਾਵਾਂ। ਇਸ ਲਈ ਮੈਂ ਦੁਬਾਰਾ ਤੋਂ ਇਹ ਕੰਮ ਸ਼ੁਰੂ ਕੀਤਾ ਹੈ ਕਿ ਮੈਂ ਉਸ ਆਪਣੇ ਚੈਨਲ ਨੂੰ, YouTube ਚੈਨਲ ਨੂੰ ਜਿਹੜਾ ਮੈਂ 2016 ਦੇ ਵਿੱਚ ਬਣਾਇਆ ਸੀ, ਉਹਨੂੰ ਦੁਬਾਰਾ ਤੋਂ ਜਾਰੀ ਕਰਾਂਗਾ। ਉਹਦੇ ਤੇ ਵੀਡੀਓ ਪਾਵਾਂਗਾ ਔਰ ਜੋ ਸਕਿੱਲਸ ਮੈਨੂੰ ਆਉਂਦੀਆਂ ਨੇ ਉਹ ਮੈਂ ਸਿਖਾਵਾਂਗਾ, ਬਜਾਏ ਇਸ ਗਰਜ਼ ਤੋਂ ਕਿ ਉਹ ਮਸ਼ਹੂਰ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ, ਵਾਇਰਲ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ। ਕਿਉਂਕਿ ਇਸ ਚੀਜ਼ ਨਾਲ ਮੈਨੂੰ ਗਰਜ਼ ਨਹੀਂ। ਮੈਨੂੰ ਗਰਜ਼ ਇਸ ਚੀਜ਼ ਨਾਲ ਜੋ ਮੈਨੂੰ ਆਉਂਦਾ ਹੈ ਉਹ ਇਸ ਇੰਟਰਨੈਟ ਦੀ ਦੁਨੀਆ ਦੇ ਉੱਤੇ ਮੌਜੂਦ ਹੋਏ, ਆਉਣ ਵਾਲੀ ਨਸਲਾਂ ਦੇ ਵਿੱਚੋਂ ਸ਼ਾਇਦ 1 2 ਨੂੰ ਉਹਦੇ ਤੋਂ ਫਾਇਦਾ ਹੋ ਜਾਵੇ। ਨਾ ਵੀ ਹੋਏਗਾ, ਕਮ ਸੇ ਕਮ ਮਹਿਫੂਜ਼ ਤੇ ਹੋਣਗੀਆਂ ਨਾ ਗੱਲਾਂ। ਕੱਲ੍ਹ ਨੂੰ ਸਾਡੀ ਆਪਣੀ ਨਸਲ ਹੀ ਵੇਖ ਸਕਦੀ ਹੈ, ਸਾਡੀ ਆਪਣੀ ਨਸਲ ਹੀ ਉਹਨਾਂ ਚੀਜ਼ਾਂ ਨੂੰ ਵੇਖ ਸਕਦੀ ਜਿਹੜੀ ਸਾਡੇ ਥੋਟਸ ਹੁੰਦੀਆਂ ਨੇ, ਸਾਡੇ ਨਜ਼ਰੀਆਤ ਹੁੰਦੇ ਨੇ, ਠੀਕ ਹੈ, ਉਹਨਾਂ ਤੋਂ ਫਾਇਦਾ ਚੁੱਕ ਸਕਦੀ ਹੈ। ਤੇ ਅੱਜ ਮੈਂ ਚਾਹੁੰਦਾ ਵਾਂ ਕਿ ਤੁਸੀਂ ਮੇਰੇ ਦੋਸਤ ਯਾਰ ਬੇਲੀ ਕੱਲ੍ਹ ਨੂੰ ਬਿਲਕੁਲ ਮੇਰੇ ਤਰ੍ਹਾਂ, ਜਿਵੇਂ ਅੱਜ 6 ਸਾਲ ਬਾਅਦ ਮੈਂ ਪਛਤਾ ਰਿਹਾ ਵਾਂ, ਤੁਸੀਂ ਵੀ ਅੱਜ ਤੋਂ 2 4 ਸਾਲ ਬਾਅਦ ਨਾ ਪਛਤਾਓ। ਤੇ ਜੇ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਨਾ ਪਛਤਾਓ ਤੇ ਕੱਢੋ ਇਸ ਮੋਬਾਈਲ ਨੂੰ, ਇਸ ਕੈਮਰੇ ਨੂੰ ਤੇ ਇਹਦੇ ਨਾਲ ਦੋਸਤੀ ਕਰੋ। ਦੋਸਤੀ ਕਰਨ ਦਾ ਮੈਂ ਲਫ਼ਜ਼ ਇਸਤੇਮਾਲ ਕਿਉਂ ਕੀਤਾ ਹੈ? ਕਿਉਂਕਿ ਦੋਸਤੀ ਕਰਨ ਨਾਲ ਹੁੰਦਾ ਕੀ ਹੈ ਕਿ ਬੰਦਾ ਆਪਣੇ ਦੋਸਤ ਨਾਲ ਇੱਕ ਨੋਰਮਲ ਹੋ ਕੇ ਗੱਲਾਂ ਕਰਦਾ ਹੈ, ਬਿਲਕੁਲ ਜਿਵੇਂ ਆਮ ਡਿਸਕਸ਼ਨ ਹੋ ਰਹੀ ਹੁੰਦੀ ਹੈ, ਰੀਅਲ ਲਾਈਫ 'ਚ ਡਿਸਕਸ਼ਨ ਹੋ ਰਹੀ ਹੁੰਦੀ ਹੈ। ਜਦੋਂ ਤੁਸੀਂ ਇਸ ਕੈਮਰੇ ਨਾਲ ਦੋਸਤੀ ਕਰੋਗੇ ਫਿਰ ਤੁਹਾਡੇ ਅੰਦਰ ਫੀਅਰ ਆਫ ਕੈਮਰਾ ਨਹੀਂ ਹੋਏਗਾ। ਜਿਹੜਾ ਖੌਫ ਹੁੰਦਾ ਹੈ, ਅਕਸਰ ਲੋਕ ਬਹੁਤ ਜ਼ਿਆਦਾ ਬੋਲਦੇ ਨੇ, ਠੀਕ ਹੈ, ਬਹੁਤ ਜ਼ਿਆਦਾ ਮੋਟੀਵੇਸ਼ਨਲ ਹੁੰਦੇ ਨੇ, ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਨੇ, ਬੜੀਆਂ ਪਿਆਰੀਆਂ ਪਿਆਰੀਆਂ ਮਤਲਬ ਤਕਰੀਰਾਂ ਕਰਦੇ ਨੇ, ਲੇਕਿਨ ਜਦੋਂ ਹੀ ਉਹ ਕੈਮਰੇ ਦੇ ਸਾਹਮਣੇ ਆਉਂਦੇ ਨੇ ਹੁੰਦਾ ਕੀ ਹੈ ਕਿ ਉਹਨਾਂ ਨੂੰ ਕੈਮਰੇ ਦਾ ਖੌਫ ਆਉਣ ਲੱਗ ਪੈਂਦਾ, ਠੀਕ ਹੈ, ਔਰ ਉਹਨਾਂ ਦੇ ਦਿਮਾਗ ਦੇ ਅੰਦਰ 100 ਚੀਜ਼ਾਂ ਚੱਲਣ ਲੱਗ ਪੈਂਦੀਆਂ ਨੇ ਕਿ ਵੇਖਣ ਵਾਲਾ ਕੀ ਸੋਚੇਗਾ, ਕੀ ਬਣ ਜਾਏਗਾ, ਪਤਾ ਨਹੀਂ ਕੀ ਕਿਆਮਤ ਆ ਜਾਏਗੀ, ਠੀਕ ਹੈ। ਉਸ ਵਜ੍ਹਾ ਤੋਂ ਫਿਰ ਉਹ ਬੋਲ ਨਹੀਂ ਪਾਉਂਦੇ, ਠੀਕ ਹੈ, ਹਿਚਕਿਚਾਉਣ ਲੱਗ ਪੈਂਦੇ ਨੇ ਕਿਉਂਕਿ ਦਿਮਾਗ ਦੇ ਅੰਦਰ 100 ਚੀਜ਼ਾਂ ਚੱਲਣ ਲੱਗ ਪੈਂਦੀਆਂ ਨੇ। ਦਿਮਾਗ ਫਿਰ ਉਸ ਤਰ੍ਹਾਂ ਫਲੂਇਡ ਨਹੀਂ ਹੁੰਦਾ, ਉਸ ਤਰ੍ਹਾਂ ਤਵਾਤਰ ਦੇ ਅੰਦਰ ਨਹੀਂ ਆਉਂਦਾ ਹੈਗਾ। ਔਰ ਮੈਂ ਚਾਹੁੰਦਾ ਇਸ ਲਈ ਮੈਂ ਇਹ ਜਿਹੜਾ ਨਾ ਲਫ਼ਜ਼ ਦੋਸਤੀ ਇਸਤੇਮਾਲ ਕੀਤਾ। ਤੁਸੀਂ ਇਹਦੇ ਨਾਲ ਪਹਿਲੇ ਦੋਸਤੀ ਕਰੋ, ਦੋਸਤੀ ਕਰਨ ਤੋਂ ਬਾਅਦ ਤੇ ਜੋ ਚੀਜ਼ਾਂ ਤੁਸੀਂ ਆਪਣੇ ਦੋਸਤਾਂ ਨੂੰ ਦੱਸਦੇ ਹੋ, ਜੋ ਸਕਿੱਲਸ ਤੁਸੀਂ ਚਾਹੁੰਦੇ ਹੋ ਕਿ ਦੂਜੇ ਸਿੱਖਣ, ਉਹ ਕੋਈ ਵੀ ਸਕਿੱਲ ਹੋ ਸਕਦੀ ਹੈ। ਉਹ ਤੁਹਾਡੀ ਵੈਲਡਿੰਗ ਦੀ ਹੋ ਸਕਦੀ ਹੈ, ਤੁਹਾਡੀ ਦਰਜੀ ਦੀ ਹੋ ਸਕਦੀ ਹੈ, ਟੇਲਰ ਦੀ ਹੋ ਸਕਦੀ ਹੈ, ਬਿਊਟੀਸ਼ੀਅਨ ਦੀ ਹੋ ਸਕਦੀ ਹੈ, ਕੁਝ ਵੀ ਹੈ, ਕੁਝ ਵੀ ਆਉਂਦਾ ਹੈ ਨਾ ਤੁਹਾਨੂੰ। ਅਗਰ ਤੁਹਾਨੂੰ ਪੜ੍ਹਾਉਣਾ ਅੱਛਾ ਆਉਂਦਾ ਹੈ ਨਾ, ਤੁਸੀਂ ਉਹ ਵੀ ਸਕਿੱਲਸ ਜਿਹੜਾ ਨਾ ਆਪਣੇ ਰਿਕਾਰਡ ਕਰਨੀਆਂ ਸ਼ੁਰੂ ਕਰ ਦਿਓ ਤੇ ਪਾਉਣੀਆਂ ਸ਼ੁਰੂ ਕਰ ਦਿਓ।